ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 19 ਅਪ੍ਰੈਲ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਬਲੋਚਿਸਤਾਨ ਤੋਂ। ਅੱਜ ਦੇ ਇਸ ਵੀਲੌਗ ਦੇ ਵਿੱਚ ਹਰ ਤਰ੍ਹਾਂ ਦੀਆਂ ਖਬਰਾਂ ਨੇ। ਇਹੋ ਜਿਹੀਆਂ ਖਬਰਾਂ ਵੀ ਨੇ ਕਿ ਤੁਹਾਨੂੰ ਤਕਲੀਫ ਹੋਏਗੀ, ਦੁੱਖ ਹੋਏਗਾ, ਮਾਯੂਸੀ ਹੋਏਗੀ। ਇਹੋ ਜਿਹੀਆਂ ਖਬਰਾਂ ਵੀ ਨੇ ਕਿ ਥੋੜ੍ਹਾ ਹਾਸਾ ਆਏਗਾ ਤੇ ਇਹੋ ਜਿਹੀਆਂ ਖਬਰਾਂ ਵੀ ਨੇ ਜਿਨ੍ਹਾਂ 'ਤੇ ਥੋੜ੍ਹੀ ਜਿਹੀ ਕੋਈ ਪਰੇਸ਼ਾਨੀ ਹੋਏਗੀ। ਜੋ ਜ਼ਿੰਦਗੀ 'ਚ ਹੋ ਰਿਹਾ ਉਹ ਸਾਰਾ ਕੁਝ ਕੋਸ਼ਿਸ਼ ਕਰਦਾ ਰੋਜ਼ ਤੁਹਾਡੇ ਸਾਹਮਣੇ, ਤੁਹਾਡੀ ਆਪਣੀ ਜ਼ੁਬਾਨ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਰੀਕੇ ਨਾਲ ਰੱਖ ਸਕਾਂ ਕਿ ਤੁਹਾਨੂੰ ਉਹਦੀ ਸਮਝ ਵੀ ਆਵੇ ਅਤੇ ਉਹਦੇ 'ਚੋਂ ਅਸੀਂ ਸਬਕ ਕੀ ਹਾਸਲ ਕਰਨਾ ਹੈ ਉਹ ਵੀ ਜ਼ਰਾ ਕਿਸੇ ਐਸੇ ਤਰੀਕੇ ਨਾਲ ਡਿਸਕਸ ਕਰੀਏ ਕਿ ਕੋਈ ਮਾਸ਼ਰਤੀ ਬਿਹਤਰੀ ਵੀ ਆ ਸਕੇ। ਖੈਰ, ਪਹਿਲੀ ਖਬਰ ਬਲੋਚਿਸਤਾਨ ਤੋਂ ਹੈ। ਬਲੋਚਿਸਤਾਨ ਦੇ ਮੌਲਾਨਾ ਹਦਾਇਤੁਰ ਰਹਿਮਾਨ ਜਿਹੜੇ ਉੱਥੇ ਇੱਕ ਆਪਣੀ ਹੱਕ ਦੋ ਤਹਿਰੀਕ ਉਹਨਾਂ ਨੇ ਸ਼ੁਰੂ ਕੀਤੀ ਹੈ, ਉਹਨਾਂ ਨੇ ਆਰਮੀ ਚੀਫ ਦੇ ਉੱਤੇ ਬੜੀ ਤਨਕੀਦ ਕੀਤੀ ਹੈ। ਆਰਮੀ ਚੀਫ ਨੇ ਜਿਹੜੀ ਤਕਰੀਰ ਕੀਤੀ ਸੀ ਤੁਹਾਨੂੰ ਪਤਾ, ਔਰ ਉਹਦੇ ਟੋਟੇ ਛੱਡੇ ਗਏ ਸਨ। ਮਤਲਬ ਕਿ ਉਹਦਾ ਇੱਕ 8 ਮਿੰਟ ਦਾ ਟੋਟਾ ਤਕਰੀਰ ਤੇ ਆਰਮੀ ਚੀਫ ਨੇ ਕੋਈ 40 ਮਿੰਟ ਦੀ ਕੀਤੀ ਸੀ ਕਿ ਪਤਾ ਨਹੀਂ 35 ਮਿੰਟ ਦੀ ਕੀਤੀ ਸੀ, ਲੇਕਿਨ ਉਹਦਾ 8 ਮਿੰਟ ਦਾ ਜਾਂ 10 ਮਿੰਟ ਦਾ ਟੋਟਾ ਜਿਹੜਾ ਉਹ ISPR ਨੇ ਛੱਡਿਆ ਸੀ। ਔਰ ਆਖਿਆ ਜਾਂਦਾ ਹੈ ਕਿ ਉਹਨੂੰ ਵੀ ਬੜੀ ਐਡੀਟਿੰਗ ਸ਼ੈਡੀਟਿੰਗ ਕਰਕੇ, ਉਹਨੂੰ ਬੜੇ ਮਸ਼ਵਰੇ ਕਰਕੇ, ਸਾਡੇ ਕੋਲ ਤਾਂ ਇਨਫੋਰਮੇਸ਼ਨ ਇਹ ਵੀ ਆਈ ਹੈ ਕਿ ਕੋਈ ਬੜੇ ਸੀਨੀਅਰ ਇੱਕ ਦੋ ਸਾਫੀ ਸਨ, ਉਹਨਾਂ ਨਾਲ ਵੀ ਮਸ਼ਵਰਾ ਕਰਕੇ, ਲੇਕਿਨ ਉਹ ਫਿਰ ਬੈਕਫਾਇਰ ਕਰ ਗਈ ਹੈ। ਅਤੇ ਹੁਣ ਮੇਰਾ ਖਿਆਲ ਹੈ ਕਿ ਅਦਾਰੇ ਦੇ ਵਿੱਚ ਸੋਚਿਆ ਜਾ ਰਿਹਾ ਹੋਵੇਗਾ ਵੀ ਕਿਹੜਾ ਬੰਦਾ ਹੈ ਜਿਹਨੇ ਫੈਸਲਾ ਕੀਤਾ ਹੈ ਵੀ ਇਹ ਤਕਰੀਰ ਆਰਮੀ ਚੀਫ ਦੀ ਜਿਹੜੀ ਹੈ ਉਹਨੂੰ ਰਿਲੀਜ਼ ਕੀਤਾ ਜਾਏ। ਉਹਦੀ ਵਜ੍ਹਾ ਹੈ ਕਿ ਸਿਰਫ ਇਕੱਲੇ ਹਦਾਇਤੁਰ ਰਹਿਮਾਨ ਸਾਹਿਬ ਹੀ ਨਹੀਂ, ਜਾਂ ਇਕੱਲੀ ਪਾਕਿਸਤਾਨ ਦੇ ਵਿੱਚ ਜਿਹੜੀ ਆਵਾਮ ਹੈ ਉਹ ਹੀ ਨਹੀਂ, ਹਿੰਦੁਸਤਾਨ ਹੋਵੇ ਜਾਂ ਦੁਨੀਆ ਦਾ ਦੂਸਰਾ ਮੀਡੀਆ ਹੋਵੇ, ਉਹ ਸਾਰੇ ਹੀ ਆਰਮੀ ਚੀਫ ਦੀ ਤਕਰੀਰ ਦੇ ਉੱਤੇ ਤਨਕੀਦ ਕਰ ਰਹੇ ਨੇ, ਕਿਉਂਕਿ ਉਹਦੇ ਵਿੱਚ ਗੱਲਾਂ ਹੀ ਇਹੋ ਜਿਹੀਆਂ ਉਹਨਾਂ ਨੇ ਕੀਤੀਆਂ ਨੇ ਔਰ ਬੋਡੀ ਲੈਂਗੁਏਜ ਵੀ ਇਹੋ ਜਿਹੀ ਸੀ, ਸਾਰੇ ਮਾਮਲਾਤ। ਖੈਰ, ਉਹਦੇ ਉੱਤੇ ਅਸੀਂ ਗੱਲ ਕਰ ਚੁੱਕੇ ਹਾਂ, ਦੋਹਰੇ ਨਹੀਂ ਆਵਾਂਗੇ ਉਹਦੇ 'ਤੇ। ਹਦਾਇਤੁਰ ਰਹਿਮਾਨ ਸਾਹਿਬ ਨੇ ਕਿਹਾ ਹੈ ਵੀ ਇਹ ਜਿਹੜੇ 1500 ਅਫਰਾਦ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਕਿਹਾ ਹੈ ਕਿ ਬਲੋਚਿਸਤਾਨ ਦੇ ਵਿੱਚ ਸਿਰਫ 1500 ਲੋਕ ਨੇ ਜਿਹੜੇ ਉੱਥੇ ਸਾਰਾ ਜੋ ਕੁਝ ਵੀ ਕਰ ਰਹੇ ਨੇ, ਖਰਾਬ ਕੰਮ ਕਰ ਰਹੇ ਨੇ। ਉਹਨਾਂ ਕਿਹਾ ਸਿਰਫ ਅਗਰ 1500 ਨੇ ਤਾਂ ਫਿਰ ਤੁਹਾਡੀ ਕੋਈ ਵੀ ਛਾਉਣੀ ਕਿਉਂ ਮਹਿਫੂਜ਼ ਨਹੀਂ, ਤੁਹਾਡੀ ਕੋਈ ਵੀ ਚੈੱਕ ਪੋਸਟ ਕਿਉਂ ਮਹਿਫੂਜ਼ ਨਹੀਂ, ਤੁਹਾਡੇ 'ਤੇ ਇੰਨੇ ਸਾਰੇ ਹਮਲੇ ਕਿਸ ਤਰ੍ਹਾਂ ਉਹ ਕਰ ਲੈਂਦੇ ਨੇ। 1500 ਬੰਦਾ ਤੁਹਾਡੇ 'ਤੇ ਇੰਨੇ ਹਮਲੇ ਇੱਕ ਸੂਬੇ ਦੇ ਵਿੱਚ ਕਿਸ ਤਰ੍ਹਾਂ ਕਰ ਸਕਦਾ। ਹੁਣ ਇਹ ਸਵਾਲ ਦਾ ਜਵਾਬ ਤਾਂ ISPR ਸਾਹਿਬ ਹੀ ਦੇ ਸਕਦੇ ਨੇ, ਲੇਕਿਨ ਉਹਨਾਂ ਦਾ ਸਵਾਲ ਜਾਇਜ਼ ਹੈ ਕਿ ਸਿਰਫ 1500 ਬੰਦਾ, ਅਤੇ ਉਹਨੇ ਪੂਰੇ ਸੂਬੇ ਦੇ ਵਿੱਚ ਇਹ ਵਕਤ ਜਿਹੜਾ ਪਾਇਆ ਹੈ, ਔਰ 450 ਬੰਦਿਆਂ ਦੀ ਟ੍ਰੇਨ ਉਹ ਇਕੱਠੀ ਜਿਹੜੀ ਅਗਵਾ ਕਰ ਲੈਂਦੇ ਨੇ। ਇਹ 4 ਦਿਨਾਂ ਦੇ ਵਿੱਚ ਉਹ 100 ਦੇ ਕਰੀਬ ਹਮਲੇ ਕਰ ਦਿੰਦੇ ਨੇ ਆਪਣਾ ਬਲੋਚਿਸਤਾਨ ਦੇ ਵਿੱਚ। ਅਤੇ ਇਹ ਅਗਰ 1500 ਬੰਦੇ ਦਾ ਕੰਮ ਹੈ ਤੇ ਫਿਰ ਸੋਚੋ ਬਹੁਤੇ ਬੰਦੇ ਹੋਏ ਤਾਂ ਫਿਰ ਸਾਡੇ ਨਾਲ ਕੀ ਬਣੇਗਾ। ਇਸ ਸਵਾਲ ਤੇ ਉਹਨਾਂ ਦਾ ਬੜਾ ਜਾਇਜ਼ ਹੈ, ਜਵਾਬ ਵੀ ਦੇਣਾ ਚਾਹੀਦਾ, ਲੇਕਿਨ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਆਰਮੀ ਚੀਫ ਸਾਹਿਬ ਨੇ ਤਕਰੀਰ ਕਰਕੇ ਦਿੱਤਾ ਹੈ, ਬਲਕਿ ਜਵਾਬ ਇਸ ਤਰੀਕੇ ਨਾਲ ਦੇਣਾ ਚਾਹੀਦਾ ਵੀ ਆਵਾਮ ਨੂੰ ਸਮਝ ਵੀ ਆਵੇ ਅਤੇ ਤੁਸੀਂ ਆਪਣੇ ਆਪ ਨੂੰ ਜਵਾਬ ਦੇ ਵੀ ਸਮਝੋ। ਹੁਣ ਅਗਲੀ ਗੱਲ ਇਹ ਹੈ ਕਿ ਕੀ ਦੁਨੀਆ ਦੇ ਵਿੱਚ ਆਰਮੀ ਚੀਫ ਜਿਹੜੇ ਨੇ ਉਹ ਕੋਈ ਸਾਡਾ ਆਰਮੀ ਚੀਫ ਅਲੋਕਾਰ ਹੈ। ਅਲੋਕਾਰ ਦਾ ਮਤਲਬ ਹੈ ਵੀ ਵੱਖਰਾ ਹੈ, ਕੋਈ ਆਊਟ ਆਫ ਦਿਸ ਵਰਲਡ ਹੈ, ਜਾਂ ਨਾਰਮਲ ਦੁਨੀਆਦਾਰੀ ਦੇ ਹਿਸਾਬ ਨਾਲ ਕਿਹਾ ਦੂਸਰੀ ਦੁਨੀਆ ਦੇ ਵਿੱਚ ਜਿਹੜੇ ਆਰਮੀ ਚੀਫ ਨੇ ਕਿਆ ਉਹ ਵੀ ਤਕਰੀਰਾਂ ਕਰਦੇ ਨੇ ਜਾਂ ਸਿਰਫ ਸਾਡਾ ਆਰਮੀ ਚੀਫ ਕਰਦਾ। ਇਹ ਤੁਹਾਡੇ ਸਾਹਮਣੇ ਇੱਕ ਟੁਕੜਾ ਰੱਖਨੇ, ਇਹ ਜ਼ਰਾ ਸੁਣੋ ਕਿ ਦੂਸਰੀ ਦੁਨੀਆ ਦੇ ਜਿਹੜੇ ਆਰਮੀ ਦੇ ਅਫਸਰਾਨ ਨੇ ਉਹ ਕਿਸ ਤਰ੍ਹਾਂ ਗੱਲ ਕਰਦੇ ਨੇ ਅਤੇ ਸਾਡੇ ਆਰਮੀ ਚੀਫ ਨੇ ਕਿਸ ਤਰ੍ਹਾਂ ਗੱਲ ਕੀਤੀ। ਹੁਣ ਤੁਸੀਂ ਗੱਲ ਕਰਦੇ ਹੋਇਆ ਬੋਡੀ ਲੈਂਗੁਏਜ ਸੋਚਣਾ, ਮਤਾਨਤ ਸੋਚਣੀ ਹੈ, ਆਵਾਜ਼ ਔਰ ਲਫ਼ਜ਼ਾਂ ਦਾ ਚੁਣਾਵ ਸੋਚਣਾ, ਆਵਾਜ਼ ਦੇ ਵਿੱਚ ਕਿੰਨਾ ਠਹਿਰਾਓ ਔਰ ਤਹਮਲ ਹੈ। ਮਤਲਬ ਪਹਿਲੀ ਤਕਰੀਰ ਸੁਣੋਗੇ, ਇਹ ਮੈਨੂੰ ਨਹੀਂ ਆਉਂਦਾ ਕਿ ਉਹ ਆਰਮੀ ਚੀਫ ਚੰਗਾ ਹੈ ਅਤੇ ਮਾੜਾ ਹੈ ਅਤੇ ਮੁਲਕ ਚੰਗਾ ਹੈ ਅਤੇ ਮੁਲਕ ਮਾੜਾ ਹੈ, ਮੁਲਕ ਦੇ ਕੰਮ ਸਾਰੇ ਚੰਗੇ ਨੇ ਅਤੇ ਮੁਲਕ ਮਾੜਾ ਹੈ, ਉਸ ਮੁਲਕ ਦੀ ਫੌਜ ਨੇ ਸਾਰੇ ਚੰਗੇ ਕੰਮ ਕੀਤੇ ਨੇ ਜਾਂ ਭੈੜੇ ਕੀਤੇ ਨਾ। ਮੈਂ ਸਿਰਫ ਤਕਰੀਰ ਦੀ ਹੱਦ ਤੱਕ ਗੱਲ ਕਰਨ ਡਿਆ। ਕੋਈ ਮੈਂ ਕੱਲ੍ਹ ਨੂੰ ਆਖੋਗੇ ਵੇਖੋ ਜੀ ਇਹ ਗਿੱਲ ਸਾਹਿਬ ਤੇ ਗੱਦਾਰ ਹੋ ਗਏ ਨੇ, ਦੂਜੀਆਂ ਫੌਜਾਂ ਦੀ ਇੱਜ਼ਤ ਕਰਦੇ ਨੇ, ਦੂਜੀਆਂ ਫੌਜਾਂ ਨੂੰ ਚੰਗਾ ਕਿ ਨਾ ਜੀ, ਮੈਂ ਆਪਣੀ ਫੌਜ ਦੀ ਇੱਜ਼ਤ ਕਰਨਾ, ਮੈਨੂੰ ਆਪਣੀ ਫੌਜ ਹੀ ਪਿਆਰੀ ਹੈ। ਮੈਂ ਸਿਰਫ ਆਰਮੀ ਚੀਫ ਨੇ ਜਿਹੜਾ ਖਿਤਾਬ ਕੀਤਾ ਉਹਦਾ ਕੰਪੈਰੀਜ਼ਨ ਤੁਹਾਡੇ ਸਾਹਮਣੇ ਰੱਖਣਾ। ਇਹ ਜ਼ਰਾ ਕੰਪੈਰੀਜ਼ਨ ਤੁਸੀਂ ਵੇਖਣਾ, 2 ਆਰਮੀ ਦੇ ਅਫਸਰਾਨ ਨੇ, ਇੱਕ ਕਿਸੇ ਹੋਰ ਮੁਲਕ ਦੀ ਹੈ ਅਤੇ ਇੱਕ ਪਾਕਿਸਤਾਨ ਦੇ ਆਰਮੀ ਚੀਫ ਨੇ। ਸਾਡੇ ਆਰਮੀ ਚੀਫ ਇੰਝ ਹੀ ਨੇ ਵੀ ਜਿਵੇਂ ਲੜਨ ਡਏ ਨੇ, ਕਿਸੇ ਨਾਲ ਘੁਲਣ ਡਏ ਨੇ, ਇੰਝ ਗਰਮਾਲਾ ਫੇਰਨ ਡਏ ਨੇ ਜਿਵੇਂ ਹੱਥਾਂ ਨਾਲ, ਅਤੇ ਇੱਕ ਦੂਜੇ ਦੇ ਵਿੱਚ ਹੱਥਾਂ ਦਾ ਪੇਚਾ ਪਾਇਆ ਅਤੇ ਕਚੀਚੀਆਂ, ਕਚੀਚੀ ਇਜ਼ ਦਾ ਰਾਈਟ ਵਰਡ, ਮੇਰਾ ਖਿਆਲ ਕਿਸੇ ਹੋਰ ਨੇ ਵਰਡ ਨਹੀਂ ਇਸਤੇਮਾਲ ਕੀਤਾ ਹੋਣਾ ਅਜੇ ਤੱਕ। ਇਹ ਆਰਮੀ ਚੀਫ ਜਿਹੜੇ ਨੇ ਉਹਨਾਂ ਕਚੀਚੀ ਵੱਟੀ ਸੀ, ਸਾਰੀ ਤਕਰੀਰ ਹੀ ਕਚੀਚੀ ਸੀ। ਅਗਰ ਆਰਮੀ ਚੀਫ ਸਾਹਿਬ ਦੀ ਤਕਰੀਰ ਨੂੰ ਕੋਈ ਨਾਂ ਦੇਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਵੀ ਕਚੀਚੀ ਵਾਲੀ ਤਕਰੀਰ, ਅਤੇ ਕਚੀਚੀਆਂ ਵਟ ਕੇ ਉਹਨਾਂ ਨੇ ਤਕਰੀਰ ਕੀਤੀ, ਅਤੇ ਕਦੀ ਹੱਥ ਇੰਝ ਫੜੇ ਸਨ ਅਤੇ ਕਦੀ ਜਿਹੜਾ ਉਹ, ਮੇਰਾ ਮਤਲਬ ਹੈ ਕਿ ਅਜੀਬ ਹੀ ਬਾਡੀ ਲੈਂਗੁਏਜ ਸੀ, ਅਜੀਬ ਹੀ ਗੱਲਾਂ ਸਨ। ਅਤੇ ਇਹ ਜ਼ਰਾ ਟੁਕੜਾ ਵੇਖੋ ਫਿਰ ਤੁਹਾਨੂੰ ਪਤਾ ਲੱਗੇ ਕਿ ਇੱਕ ਸੁਲਝੀ ਹੋਈ ਇੱਕ ਪ੍ਰੋਫੈਸ਼ਨਲ ਇੱਕ ਜਿਹੜਾ ਆਫਿਸਰ ਹੈ ਉਹਦੀ ਤਕਰੀਰ,
ਤੇ ਫਿਰ ਦੂਸਰੀ ਤਕਰੀਰ ਵੀ ਵੇਖੋ, ਇਹ ਵੇਖੋ ਜ਼ਰਾ। If I have learned anything in my time traveling the world, it is the power of hope. Foundation of the two-nation theory that was bond with Pakistan, it never weakened. Third generation or the fourth generation or the fifth generation, they know that what Pakistan is for them. They can take away the destiny of the country from us. Rest can subdue the armed forces of Pakistan. The power of one person, a Washington, a Lincoln, King, Mandela, and even a young girl from Pakistan, Malala. One person can change the world. Pakistan ke mathe ka jumar hai that we will beat the hell of these terrorists very soon. Forwarded as received. ਵੇਖ ਲਈ ਜੇ, ਮੇਰਾ ਖਿਆਲ ਮੈਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ ਹੈ। ਇਹਨਾਂ ਨੂੰ ਵੀ ਇਸੇ ਤਰੀਕੇ ਨਾਲ ਤਕਰੀਰ ਕਰਨੀ ਚਾਹੀਦੀ ਸੀ। ਅਗਰ ਤਕਰੀਰ ਆਈ ਸੀ ਤਾਂ ਉਹ ਸਾਹਮਣੇ ਵਿਚਾਰਾ ਜਿਹੜਾ ਚੀਫ ਐਗਜ਼ੈਕਟਿਵ ਬੈਠਾ ਹੈ, ਜਿਹੜਾ ਆਪਣੇ ਆਪ ਨੂੰ ਚੀਫ ਐਗਜ਼ੈਕਟਿਵ ਕਹਿੰਦਾ, ਅਤੇ ਆਰਮੀ ਚੀਫ ਉਹਨੂੰ ਬਾਰ-ਬਾਰ ਦੱਸਦੇ ਨੇ ਕਿ ਨਾ ਕਾਕਾ ਤੂੰ ਨਹੀਂ, ਮੈਂ ਆ ਚੀਫ ਐਗਜ਼ੈਕਟਿਵ। ਉਹਦੇ ਕੋਲੋਂ ਵਿਚਾਰੇ ਕੋਲੋਂ ਵੀ ਪੁੱਛ ਲਓ ਵੀ ਤੇਰੇ ਨਾਲ ਕੀ ਭਾਅ ਬੀਤੀ ਭਰਾ ਮੇਰਿਆ। ਉਹਦੇ ਵਿਚਾਰਾ ਹੁਣ ਸਲੂਟ, ਮੈਨੂੰ ਲੱਗਦਾ ਵੀ ਉਹ ਆਈਨ ਦੇ ਵਿੱਚ ਤਾਂ ਇਹ ਲਿਖਿਆ ਵੀ ਜਿਹੜਾ ਆਰਮੀ ਚੀਫ ਹੈ ਉਹਨੇ ਵਜ਼ੀਰ ਆਜ਼ਮ ਨੂੰ ਸਲੂਟ ਮਾਰਨਾ, ਲੇਕਿਨ ਮੈਨੂੰ ਲੱਗਦਾ ਵੀ ਹੁਣ ਅਗਰ ਆਰਮੀ ਚੀਫ ਕੋਈ ਇੱਕ ਅੱਧਾ ਸਲੂਟ ਮਜਬੂਰੀ 'ਚ ਬਾਹਰ ਆਵਾਮ 'ਚ ਮਾਰਦਾ ਵੀ ਹੈ ਤਾਂ ਲੱਗਦਾ ਵੀ ਅੰਦਰ ਜਾ ਕੇ ਸ਼ਹਿਬਾਜ਼ ਸ਼ਰੀਫ ਸਾਹਿਬ 3-4 ਸਲੂਟ ਮਾਰਦੇ ਨੇ ਵੀ ਸਰਕਾਰ ਬਾਹਰ ਤੁਸੀਂ ਸਲੂਟ ਮਾਰਿਆ ਸੀ, ਮੈਂ ਤੁਹਾਨੂੰ 4 ਸਲੂਟ ਵਾਪਸ ਮਾਰਨ ਡਿਆ, ਕਿਤੇ ਗੁੱਸਾ ਨਾ ਕਰ ਜਾਓ ਕਿਸੇ ਦਿਨ ਮੇਰੀ ਧੌਣ ਥੱਲੇ ਨਾ ਦੇਣਾ। ਇੱਥੇ ਵੀ ਤੁਸੀਂ ਵੇਖਿਆ, ਅਸੀਂ ਤੁਹਾਨੂੰ ਦੱਸਦੇ ਰਹਿੰਦੇ ਪਹਿਲਾਂ ਵੀ, ਜਿਹੜਾ ਕਨਵੈਨਸ਼ਨ ਸੈਂਟਰ 'ਚ ਆਰਮੀ ਆਪਣਾ ਬੈਠੇ ਸਨ, ਨਿੱਕਾ ਚਾਚਾ ਜਿਹੜਾ ਫਾਰਮ 47 ਵਾਲੇ ਵਜ਼ੀਰ ਆਜ਼ਮ, ਇੱਥੇ ਵੀ ਕੁਰਸੀ ਉੱਚੀ ਸੀ। ਅੱਛਾ, ਆਂਦੇ ਨੇ ਵੀ ਕੁਰਸੀ ਉੱਚੀ ਇਸ ਤੋਂ ਵੀ ਮੇਰੀ ਕਮਰ ਦੇ ਵਿੱਚ ਦਰਦ, ਨਾ ਕਮਰ ਦਾ ਇਹਦੇ ਨਾਲ ਕੀ ਲੈਣ ਦੇਣਾ ਵੀਰ ਮੇਰੇ। ਹਾਂ, ਗੋਡਿਆਂ ਛੋਡਿਆਂ 'ਚ ਦਰਦ ਹੋਵੇ ਤਾਂ ਸਮਝ ਆ ਸਕਦੀ ਉੱਚੀ ਕੁਰਸੀ ਅਤੇ ਨੀਵੀਂ ਕੁਰਸੀ, ਗੋਡਿਆਂ 'ਚ ਤਾਂ ਜਨਾਬ ਦੇ ਦਰਦ ਨਹੀਂ। ਇਹ ਕੋਈ ਹੋਰ ਗੱਲ ਹੈ। ਉੱਚੇ ਹੋ ਕੇ ਬਹਿਣਾ ਚਾਹੁੰਦੇ ਨੇ ਸਾਰਿਆਂ ਤੋਂ। ਕਿਉਂ ਉੱਚੇ ਹੋ ਕੇ ਬਹਿਣਾ ਚਾਹੁੰਦੇ ਨੇ ਇਹ ਤੁਸੀਂ ਆਪ ਆਪਣੇ ਦਿਲ ਦੇ ਵਿੱਚ ਲੱਭੋ ਗੱਲਾਂ, ਮੈਂ ਇਸ ਤੋਂ ਗਾਂ ਗੱਲ ਨਹੀਂ ਕਰਦਾ, ਲੇਕਿਨ ਉੱਚੇ ਹੋ ਕੇ ਬਹਿਣਾ ਚਾਹੁੰਦੇ ਨੇ ਅਤੇ ਇਹ ਗੱਲ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੋਹਸਨ ਜਿਹੜੇ ਨੇ ਨਕਵੀ ਸਾਹਿਬ, ਉਹਨਾਂ ਦੇ ਦਫ਼ਤਰ ਦੀ, ਉਹਨਾਂ ਦੇ ਕੋਲ ਇੱਕ ਮਹਿਮਾਨ ਆਇਆ, ਬੜਾ ਮੰਨਿਆ ਪਰਮੰਨਿਆ। ਹੁਣ ਇਹ ਨਹੀਂ ਪਤਾ ਕਿ ਉਹ ਕੀ ਅੱਗੋਂ ਦਾ ਨੋਟੀਫਿਕੇਸ਼ਨ ਜਾਰੀ ਕਰਨਗੇ, ਕਿਉਂਕਿ ਮੈਂ ਇਹ ਨਹੀਂ ਦੱਸ ਸਕਦਾ ਵੀ ਉਹਦੀ ਮਹਾਰਤ ਕੀ ਹੈ ਉਹ ਨਾਈ, ਲੇਕਿਨ ਉਹ ਨਾਈ ਵੱਖਰੀ ਕਿਸਮ ਦਾ ਹੈ ਬੰਦਾ। ਉਹ ਨਾਈ ਹੈ, ਮਤਲਬ ਮੈਂ ਮੁਹਾਵਰਤਨ ਨਾਈ ਨਹੀਂ ਕਹਿਣਾ, ਨਹੀਂ, ਉਹ ਆਂਦਾ ਵੀ ਮੈਂ ਸ਼ੇਵ ਕਰਦਾ। ਉਹਦੀ ਜਿਹੜੀ ਮਹਾਰਤ ਹੈ ਉਹ ਸ਼ੇਵ ਕਰਨ ਦੀ ਹੈ, ਅਤੇ ਇਸ ਤੋਂ ਜ਼ਿਆਦਾ ਡਿਟੇਲ ਦੇ ਵਿੱਚ ਮੈਂ ਇਸ ਤੋਂ ਨਹੀਂ ਦੱਸਦਾ ਵੀ ਦੁਕਾਨ ਉਹਦੀ ਕਿੱਥੇ ਕਿੱਥੇ ਬਹਿ ਕੇ ਸ਼ੇਵ ਕਰਦਾ, ਕੀ ਕਰਦਾ, ਇਹਦੇ 'ਚ ਨਹੀਂ ਮੈਂ ਜਾਂਦਾ। ਲੇਕਿਨ ਹੁਣ ਸਾਨੂੰ ਇਹ ਨਹੀਂ ਪਤਾ ਵੀ ਮੋਹਸਨ ਨਕਵੀ ਸਾਹਿਬ ਨੇ ਇਸੇ ਕੰਮ ਨੂੰ ਉਹਨੂੰ ਸੱਦਿਆ ਸੀ ਜਾਂ ਕੋਈ ਹੋਰ ਕੰਮ ਸੀ, ਇਹ ਨਹੀਂ ਮੈਨੂੰ ਪਤਾ, ਲੇਕਿਨ ਉਹਦੀ ਮਹਾਰਤ ਇਹ ਹੈ। ਔਰ ਉਹ ਨੂਨ ਲੀਗ ਦੇ ਤਮਾਮ ਲੋਕਾਂ ਦੇ ਬੜਾ ਕਰੀਬ ਹੈ ਇਸ ਵੇਲੇ, ਅਤੇ ਜਿਹੜੇ ਉਹਦੇ ਪਿੰਡ ਦੇ ਬੰਦੇ ਨੇ, ਉਹਦੇ ਜਾਣਨ ਵਾਲੇ ਨੇ, ਉਹ ਵੀ ਉਸ ਤੋਂ ਦੂਰ ਦੂਰ ਲੰਘਦੇ ਨੇ। ਇਹ ਕਿਤੇ ਇਹਦੇ ਨਾਲ ਸਾਡੀ ਤਸਵੀਰ ਨਾ ਆ ਜਾਏ, ਕਿਉਂਕਿ ਉਹ ਬੰਦੇ ਨੇ ਜਿਹੋ ਜਿਹੀਆਂ ਗੱਲਾਂ ਕਰ ਛੱਡੀਆਂ ਮਾਰੰਗ ਬਲੋਚ ਦੇ ਬਾਰੇ ਅਤੇ ਦੂਸਰਿਆਂ ਦੇ ਬਾਰੇ, ਜਿਹੋ ਜਿਹੀ ਗਾਲੀ ਗਲੋਚ ਦੇ ਛੱਡੀ ਹੈ, ਅਤੇ ਹੁਣ ਤਾਂ ਮੇਰਾ ਖਿਆਲ ਉਹਦੇ ਘਰ ਦੇ ਆਪਣੇ ਜੀਅ ਵੀ ਉਹਦੇ ਨਾਲ ਕਿਤੇ ਬਾਹਰ ਨਹੀਂ ਜਾਂਦੇ ਹੋਣੇ ਨੇ ਕਿ ਯਾਰ ਨਾ ਹੀ ਜਾਣਾ ਪਵੇ। ਲੇਕਿਨ ਮੋਹਸਨ ਨਕਵੀ ਸਾਹਿਬ ਨੇ ਉਹਨਾਂ ਨਾਲ ਤਸਵੀਰ ਖਿਚਵਾ ਕੇ ਇੰਝ ਕਰਕੇ ਉਹਨਾਂ ਨੂੰ ਦਿੱਤੀ ਕਿ ਇਹ ਤਸਵੀਰ ਤੁਸੀਂ ਜ਼ਰਾ ਸੋਸ਼ਲ ਮੀਡੀਆ 'ਤੇ ਵੀ ਲਾਓ, ਅਤੇ ਤਾਂ ਕਿ ਪਤਾ ਚੱਲੇ ਕਿ ਮੋਹਸਨ ਨਕਵੀ ਸਾਹਿਬ ਨੇ ਉਹਨਾਂ ਦੀ ਇੱਥੇ ਬ੍ਰਾਂਚ ਖੋਲ੍ਹ ਲਈ ਹੈ। ਜਿਹੜਾ ਉਹਨਾਂ ਦਾ ਸੈਲੂਨ ਸੀ, ਜਿਹੜਾ ਉਹ ਉੱਥੇ ਚਲਾਉਂਦੇ ਸਨ ਬਾਹਰ ਕਿਤੇ, ਉਹਦੀ ਹੁਣ ਬ੍ਰਾਂਚ ਇੱਕ ਮੋਹਸਨ ਨਕਵੀ ਸਾਹਿਬ ਨੇ ਵੀ ਸ਼ਾਇਦ ਲੈ ਲਈ ਹੈ। ਬਹੁਤ ਹੀ ਮਾਯੂਬ ਔਰ ਘਟੀਆ ਗੱਲ ਸੀ ਇਹ ਜਿਹੜੀ ਉਹਨਾਂ ਨੇ ਕੀਤੀਆਂ ਨੇ, ਔਰ ਉੱਤੋਂ ਮੋਹਸਨ ਨਕਵੀ ਸਾਹਿਬ ਨੇ ਜਿਹੜੀ ਮੁਲਾਕਾਤ ਉਹਨਾਂ ਨੇ ਕੀਤੀ ਨਹੀਂ ਸੀ ਕਰਨੀ ਚਾਹੀਦੀ, ਲੇਕਿਨ ਚਲੋ ਉਹਨਾਂ ਕੀਤੀ ਹੈ, ਉਹਨਾਂ ਦੀ ਮਰਜ਼ੀ। ਅੱਛਾ ਜੀ, ਇਹ ਇੱਕ ਵੀਡੀਓ ਆਈ ਸੀ ਸੋਸ਼ਲ ਮੀਡੀਆ 'ਤੇ, ਇਹ 'ਤੇ ਕੋਈ ਟਿਕਟੋਕਰ ਹੈ, ਮੈਨੂੰ ਨਹੀਂ ਪਤਾ ਕੀ ਨਾਂ ਇਹਦਾ ਇਸ ਟਿਕਟੋਕਰ ਦਾ, ਲੇਕਿਨ ਇਹ ਕੋਈ ਟਿਕਟੋਕਰ ਹੈ, ਔਰ ਸੁਣਨ 'ਚ ਆਇਆ ਹੈ ਕਿ ਇਹਦੇ ਸ਼ੌਕ ਬੜੇ ਕੋਈ ਨਿਰਾਲੇ ਨੇ ਇਸ ਟਿਕਟੋਕਰ ਦੇ, ਅਤੇ ਬਾਬੇ ਜਿਹੜੇ ਨੇ ਉਹ ਇਹਦੇ ਕੋਲ ਬੜੇ ਜਾਂਦੇ ਨੇ ਸਾਰੇ। ਮੈਂ ਵੇਖਿਆ, ਵੈਸੇ ਯੂਸਫ ਰਜ਼ਾ ਗਿਲਾਨੀ ਸਾਹਿਬ ਨੂੰ ਮੈਂ ਇਹਨਾਂ ਕੋਲ ਦੇਖਿਆ, ਸਾਡੇ ਆਪਣੇ ਲਤੀਫ ਖੋਸਾ ਸਾਹਿਬ ਨੂੰ ਮੈਂ ਵੇਖਿਆ, ਮੈਂ ਹੋਰ ਵੀ ਬਜ਼ੁਰਗਾਂ ਨੂੰ ਵੇਖਿਆ। ਇਹ ਹੁਣ ਇਹ ਮੈਨੂੰ ਨਹੀਂ ਪਤਾ ਵੀ ਸਾਡੇ ਬਾਬੇ ਸਾਰੇ ਇੱਥੇ ਕੀ ਲੈਣ ਜਾਂਦੇ ਨੇ। ਬਾਬੇ ਮੈਂ ਪਿਆਰ ਨਾਲ ਕਹਿ ਰਿਹਾ, ਕੋਈ ਹੋਰ ਐਸੀ ਗੱਲ ਉਮਰ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ, ਉਮਰ ਦੇ ਹਿਸਾਬ ਨਾਲ ਤਾਂ ਅਜੇ ਜਵਾਨ ਨੇ ਸਾਰੇ ਬੰਦੇ। ਮੇਰਾ ਮਤਲਬ ਕਹਿਣ ਦਾ ਵੀ ਇਹ ਬਜ਼ੁਰਗ ਸਾਡੇ ਜਿਹੜੇ ਨੇ ਸਾਰੇ, ਪਤਾ ਨਹੀਂ ਇਸ ਮੁੰਡੇ ਦੇ ਕੋਲ ਕਿਹੜੀ ਐਸੀ ਗਿੱਦੜ ਸਿੰਘੀ ਹੈ ਵੀ ਇਹ ਬਜ਼ੁਰਗ ਸਾਰੇ ਜਾਣਦੇ ਨੇ। ਬਾਕੀ ਤਾਂ ਕੋਈ ਜਿਹੜੀ ਹੈ ਕੋਈ ਐਜੂਕੇਸ਼ਨ ਜਾਂ ਕੋਈ ਹੋਰ ਕੰਮ ਤਾਂ ਐਸਾ ਹੈ ਨਹੀਂ, ਲੇਕਿਨ ਇਹ ਕੋਈ ਨਾ ਕੋਈ ਐਸਾ ਇਹਦੇ ਕੋਲ ਰਾਜ਼ ਹੈਗਾ ਵੀ ਜਿਹੜਾ ਇਹ ਬਜ਼ੁਰਗ ਸਾਰੇ ਇਹਦੇ ਕੋਲ ਪਹੁੰਚਦੇ ਨੇ, ਢੁਕਦੇ ਨੇ ਇਸ ਟਿਕਟੋਕਰ ਦੇ ਕੋਲ। ਇਹ ਮੈਨੂੰ ਕਿਸੇ ਨੇ ਦੱਸਿਆ। ਅਤੇ ਹੁਣ ਜਿਹੜਾ ਰੌਲਾ ਇਹ ਹੈ ਕਿ ਇਹਨੇ ਕੋਈ ਇਸੇ ਤਰੀਕੇ ਨਾਲ ਕਿਸੇ ਬਜ਼ੁਰਗ ਨੇ ਹੀ ਇਹਨੂੰ ਕੋਈ ਨਾਲ ਸਿਕਿਉਰਿਟੀ ਦਾ ਇੱਕ ਬੰਦਾ ਦਿੱਤਾ ਸੀ, ਜਾਂ ਫਿਰ ਸ਼ਾਇਦ ਪੁਲਿਸ ਦੀ ਜਾਲੀ ਵਰਦੀ ਸੀ, ਇਹ ਅਜੇ ਤੱਕ ਨਹੀਂ ਪਤਾ। ਅਤੇ ਇਹ ਕਿਤੇ ਪੈਸੇ ਸੁੱਟ ਰਿਹਾ ਅਤੇ ਪੁਲਿਸ ਵਾਲਾ ਨਾਲ ਗੱਠੀਆਂ ਦੇ ਰਿਹਾ ਵੀ ਲਓ ਜੀ ਸਰਕਾਰ, ਮੈਂ ਤੁਹਾਡਾ ਇਹ ਕੰਮ ਕਰਦਾ ਅਤੇ ਮੈਂ ਜਨਾਬ ਦੇ ਨਾਲ ਜੋ ਹੈਗਾ ਤਾਬੇਦਾਰ ਹੈ ਜਨਾਬ ਦਾ, ਮੈਂ ਗਨਮੈਨ ਨਹੀਂ ਬਲਕਿ ਮੈਂ ਤਾਂ ਜਨਾਬ ਦਾ ਜਿਹੜਾ ਉਹ ਬੈਟਮੈਨ ਹੈ, ਅਤੇ ਉਹ ਪੈਸੇ ਦੇ ਰਿਹਾ ਅਤੇ ਉਹ ਸੁੱਟ ਰਿਹਾ। ਹੁਣ ਪੁਲਿਸ ਵਾਲਿਆਂ ਨੇ ਕੋਈ ਪਰਚਾ ਸ਼ਰਚਾ ਕੀਤਾ ਹੈ।
ਅੱਛਾ, ਇਹ ਵੀ ਆਖਿਆ ਜਾਂਦਾ ਹੈ ਵੀ ਇਸੇ ਟਿਕਟੋਕਰ ਨੂੰ ਹਾਲ ਹੀ ਦੇ ਵਿੱਚ ਜਿਹੜਾ ਫੀਮੇਲ ਪੁਲਿਸ ਉਹ ਕੋਈ ਟ੍ਰੇਨਿੰਗ ਸੈਂਟਰ ਸੀ, ਉੱਥੇ ਵੀ ਮਹਿਮਾਨ ਖਸੂਸੀ ਦੇ ਤੌਰ ਤੇ ਲੈ ਕੇ ਗਏ ਸਨ ਵੀ ਬਈ ਧਿਆਨ ਨਾਲ ਇੱਥੇ ਜ਼ਰਾ ਚੁਣ ਲੈ, ਇੱਥੋਂ ਜਿਹੜੀਆਂ ਖਵਾਤੀਨ ਨੇ ਉਹਨਾਂ ਨੂੰ ਧਿਆਨ ਨਾਲ ਉਹਨਾਂ ਦੀ ਸਹੀ ਤਰੀਕੇ ਨਾਲ ਜਿਹੜੀ ਟ੍ਰੇਨਿੰਗ ਜਿਨ੍ਹਾਂ ਦੀ ਅੱਛੀ ਹੋਈ ਹੈ, ਕਿਉਂਕਿ ਬਜ਼ੁਰਗ ਬੜੀਆਂ ਬੜੀਆਂ ਜਿਹੜੀਆਂ ਤੁਹਾਨੂੰ ਪਤਾ ਪੋਜੀਸ਼ਨਾਂ 'ਤੇ ਨੇ, ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਮਰਦਾਨਾ ਅਤੇ ਜ਼ਨਾਨਾ ਦੋਵੇਂ ਹੀ ਸਟਾਫ ਲੱਗਦਾ ਹੈ, ਤਾਂ ਕਿ ਕੋਈ ਔਰਤ ਨਾ ਉੱਥੇ ਆਪਣੇ ਆਪ ਨੂੰ ਬੰਬ ਸ਼ੰਬ ਬੰਨ੍ਹ ਕੇ ਆ ਜਾਏ। ਅਤੇ ਇਸ ਵਜ੍ਹਾ ਤੋਂ ਉੱਥੇ ਮਰਦਾਨਾ ਜ਼ਨਾਨਾ ਦੋਨੋਂ ਸਟਾਫ ਜਿਹੜਾ ਉਹ ਲਾਇਆ ਜਾਂਦਾ। ਅਤੇ ਉਹਨਾਂ ਨੂੰ ਮੇਰਾ ਖਿਆਲ ਇੱਥੇ ਇਸ ਲਈ ਇਹਨਾਂ ਨੂੰ ਲੈ ਕੇ ਗਏ ਸਨ ਟਿਕਟੋਕਰ ਸਾਹਿਬ ਨੂੰ ਕਿ ਉੱਥੇ ਵੇਖ ਲੈਣ ਪੁਲਿਸ ਦੇ ਵਿੱਚ ਵੀ ਇਹ ਮੇਰਾ ਮਤਲਬ ਕਿਹਦੀ ਟ੍ਰੇਨਿੰਗ ਅੱਛੀ ਹੋਈ, ਕਿਹਨੂੰ ਕਿਹੜੇ ਬਜ਼ੁਰਗ ਜਿਹੜੇ ਨੇ ਬਾਬਾ ਜੀ ਨੇ ਕਿਹਨਾਂ ਦੀ ਜਿਹੜੀ ਉੱਥੇ ਹਿਫਾਜ਼ਤ ਦੇ ਉੱਤੇ ਮਾਮੂਰ ਕਰਵਾਉਣਾ। ਅਤੇ ਬਾਕੀ ਕਿਸੇ ਨੂੰ ਹਯਾਤ ਨਹੀਂ ਆਈ ਹੋਣੀ, ਪੁਲਿਸ ਵਾਲਿਆਂ ਨੂੰ, IG ਸਾਹਿਬ ਨੂੰ ਵੀ ਨਹੀਂ ਆਈ ਹੋਣੀ, ਅਤੇ ਦੂਜੇ ਵੀ ਕਿਸੇ ਨੂੰ ਹਯਾ ਨਹੀਂ ਆਈ ਹੋਣੀ ਇਹ ਕੰਮ ਕਰਦਿਆਂ ਜਿਹੜਾ ਕੀਤਾ ਸੀ। ਲੇਕਿਨ ਚਲੋ ਕਰ ਛੜਿਆ, ਤੁਸੀਂ ਕੀ ਕੀਤਾ ਜਾਏ, ਇਹ ਕਿਹੜਾ ਕੋਈ ਨਵਾਂ ਤਾਂ ਕੰਮ ਕੀਤਾ ਨਹੀਂ, ਤੁਸੀਂ ਪਹਿਲਾਂ ਤੋਂ ਕਰਦੇ ਆ ਰਹੇ ਜੇ। ਅਤੇ ਇਹ ਜਨਾਬ ਇੱਕ ਹੋਈ ਸੀ। ਉਸ ਤੋਂ ਬਾਅਦ ਨਜਮ ਸੇਠੀ ਸਾਹਿਬ ਜਿਹੜੇ ਨੇ ਉਹ ਅੱਜ ਕੱਲ੍ਹ ਸੱਚ ਬੋਲਣ 'ਤੇ ਆਏ ਨੇ, ਅੱਲਾ ਹੀ ਖੈਰ ਕਰੇ। ਉਹਨਾਂ ਨੇ ਜਨਾਬ ਬਿਲਕੁਲ ਹੀ ਹਰ ਸ਼ੈ ਜਿਹੜੀ ਹੈ ਉਹ ਸੱਚ ਬੋਲ ਕੇ ਉਹਨਾਂ ਫੱਟੀਆਂ ਖੇੜੀਆਂ ਨੇ। ਅੱਜ ਕੱਲ੍ਹ ਹੈ 2-3 ਖਬਰਾਂ ਦੀ ਮੈਂ ਗੱਲ ਕਰਨਾ, ਵੈਸੇ ਘੱਟ ਹੀ ਉਹਨਾਂ ਨੇ ਪਹਿਲਾਂ ਤਾਂ ਸੱਚ ਵਾਲੇ ਪਾਸੇ ਨੂੰ ਘੱਟ ਹੀ ਜਾਂਦੇ ਸੀ। 2-3 ਖਬਰਾਂ ਜਿਹੜੀਆਂ ਨੇ ਮੈਂ ਵੇਖੀਆਂ ਨੇ ਉਹਨਾਂ ਦੇ ਵਿੱਚ ਸੱਚ ਬੋਲ ਰਹੇ ਨੇ। ਉਹਨਾਂ ਨੇ ਹੁਣ ਇਹ ਕਿਹਾ ਹੈ ਕਿ ਜਿਹੜੇ ਅਮਰੀਕਾ ਤੋਂ ਡਾਕਟਰ ਲਿਆਂਦੇ ਗਏ ਸੀ ਉਹ ਸਾਰੇ ਉਹ ਕੋਈ ਡਾਕਟਰਾਂ ਦਾ ਇਨੀਸ਼ੀਏਟਿਵ ਨਹੀਂ ਸੀ। ਅਸੀਂ ਤਾਂ ਖੈਰ ਪਹਿਲੇ ਦਿਨ ਤੋਂ ਕਹਿੰਦੇ ਵੀ ਉਹ ਫਸ ਗਏ ਵਿਚਾਰੇ ਕਹਿ ਲਓ, ਬੇਵਕੂਫ ਕਹਿ ਲਓ, ਜੋ ਵੀ ਕਹਿਣਾ, ਫਸ ਗਏ। ਅਸਲ 'ਤੇ ਜਿਹੜੇ ISI ਦੇ ਜਿਹੜੇ ਹੈਂਡਲਰ ਸਨ ਅਤੇ ਟਾਊਟ ਸਨ ਜਿਨ੍ਹਾਂ ਨੇ ਉਹਨਾਂ ਨੂੰ ਇਸਤੇਮਾਲ ਕੀਤਾ, ਅਸਲ ਕਸੂਰ ਤੇ ਉਹਨਾਂ ਦਾ। ਲੇਕਿਨ ਬਹਰਹਾਲ ਹੁਣ ਪਤਾ ਇਹ ਲੱਗਾ ਹੈ ਕਿ ਨਜਮ ਸੇਠੀ ਸਾਹਿਬ ਇਹ ਦੱਸਦੇ ਨੇ ਕਿ ਇਹ ਸਾਰੀ ISI ਦੀ ਚਾਲ ਸੀ ਅਤੇ ਇਹ ਪਾਕਿਸਤਾਨੀ ਡਾਇਸਪੋਰਾ ਨੂੰ ਤਕਸੀਮ ਕਰਨ ਦੀ ਸੀ। ਕੋਈ ਇਹਦੇ 'ਚ ਮਜ਼ਾਕਰਾਤ ਨਹੀਂ, ਕੋਈ ਗੱਲ ਨਹੀਂ। ਮੈਂ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਣ ਡਿਆ। ਲੇਕਿਨ ਹੁਣ ਨਜਮ ਸੇਠੀ ਸਾਹਿਬ ਜਿਨ੍ਹਾਂ ਦੇ ਬਾਰੇ ਕੋਈ ਨਹੀਂ ਕਹਿ ਸਕਦਾ ਵੀ ਅਸੀਂ ਉਹਨਾਂ ਕੋਲੋਂ ਕਹਾਉਣ ਡਏ, ਕਿਉਂਕਿ ਸਾਡਾ ਤਾਂ ਉਹਨਾਂ ਨਾਲ ਰਾਬਤਾ ਕੋਈ ਨਹੀਂ, ਲੇਕਿਨ ਹੁਣ ਉਹਨਾਂ ਨੇ ਇਹ ਖਬਰ ਦਿੱਤੀ ਹੈ ਕਿ ਇਹ ਸਭ ISI ਦੀ ਚਾਲ ਸੀ ਔਰ ਮਕਸਦ ਇੱਕੋ ਹੀ ਸੀ ਕਿ ਡਾਇਸਪੋਰਾ ਦੇ ਵਿੱਚ ਤਫਰੀਕ ਪਾਈ ਜਾਏ ਔਰ ਉੱਥੇ ਜਿਹੜਾ ਕੰਮ ਹੋ ਰਿਹਾ ਉਹਨੂੰ ਡੱਕਿਆ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਲਾਹੌਰ ਦੇ ਵਿੱਚ ਹੈਲਥ ਵਰਕਰਸ ਜਿਹੜੇ ਨੇ ਉਹ ਇਸ ਵੇਲੇ ਕਰ ਰਹੇ ਨੇ ਇਹਤਜਾਜ, ਅਤੇ ਉਹਨਾਂ ਨੂੰ ਲਾਠੀ ਸ਼ਾਠੀ ਬਹੁਤ ਫਿਰ ਰਹੀ ਹੈ। ਜੀ ਹਾਂ, ਪੁਲਿਸ ਜਿਹੜੀ ਉਹ ਇਹ ਪੁਲਿਸ ਵਾਲੇ ਕੋਲੋਂ ਇੱਕ ਸਹਾਫੀ ਨੇ ਪੁੱਛਿਆ ਵੀ ਯਾਰ ਇੰਨਾ ਕਿਉਂ ਡਾਕਟਰਾਂ ਨੂੰ ਮਾਰਨ ਡਏ ਜੀ? ਉਹਨਾਂ ਨੇ ਕਿਹਾ ਇਸ ਤੋਂ ਮਾਰਦੇ ਆ ਵੀ ਦੂਸਰੇ ਬੰਦਿਆਂ ਨੂੰ ਤਾਂ ਮਾਰੀਏ ਤਾਂ ਸਾਨੂੰ ਫਿਕਰ ਹੁੰਦੀ ਵੀ ਹਸਪਤਾਲ ਦੂਰ ਹੈ, ਪੱਟੀ ਛੱਟੀ ਕਿਸ ਤਰ੍ਹਾਂ ਹੋਏਗੀ। ਇਹਨਾਂ ਦੇ ਤੇ ਨਾਲ ਹੀ ਅਮਲਾ ਹੈ ਅਤੇ ਨਾਲ ਹੀ ਸਾਰਾ ਕੁਛ ਇਹਨਾਂ ਆਪੇ ਪੱਟੀਆਂ ਕਰ ਲੈਣੀਆਂ, ਇਸ ਲਈ ਅਸੀਂ ਬੇਦਰੇਗ ਹੀ ਮਾਰ ਰਹੇ ਇਹਨਾਂ ਨੂੰ। ਆਹੋ, ਇਹ ਜਵਾਬ ਦਿੱਤਾ ਉਹਨੇ ਮੈਨੂੰ। ਲਾਹੌਰ ਦੇ ਇੱਕ ਸਹਾਫੀ ਨੇ ਦੱਸਿਆ ਕਿ ਜੀ ਪੁਲਿਸ ਵਾਲੇ ਨੇ ਇਹ ਜਵਾਬ ਦਿੱਤਾ ਵੀ ਇਹਨਾਂ ਨੂੰ ਜਿੰਨੀ ਮਰਜ਼ੀ ਕੁੱਟ ਚਾੜੋ, ਇਹਨਾਂ ਦਾ ਕੀ ਹੈ, ਇਹਨਾਂ ਆਪੇ ਪੱਟੀ ਕਰ ਲੈਣੀ ਆਪਣੀ, ਅਤੇ ਜੇ ਇਹਨਾਂ ਦੀ ਕੋਈ ਲੱਤ ਬਾਂਹ ਟੁੱਟ ਗਈ, ਐਕਸਰੇ ਜਿਹੜਾ ਜਾਂ ਕੋਈ ਹੋਰ ਕੰਮ ਕਰਨਾ ਪਿਆ, ਅਤੇ ਫਿਰ ਵੀ ਇਹਨਾਂ ਦੇ ਕਿਹੜਾ ਪੈਸੇ ਲੱਗਣੇ ਨੇ, ਮੁਫਤ ਹੋ ਜਾਣੀ। ਇਹ ਜਵਾਬ ਸੀ ਪੁਲਿਸ ਵਾਲੇ ਦਾ। ਮਤਲਬ ਕਿ ਪੁਲਿਸ ਨੂੰ ਅਸੀਂ ਆਪਣੇ ਮਕਾਸਦ ਲਈ ਇਸਤੇਮਾਲ, ਹੁਣ ਸਾਨੂੰ ਕੋਈ ਪਤਾ ਨਹੀਂ ਅੱਗੇ ਕਿਸਾਨ ਹੈ, ਔਰਤਾਂ ਨੇ, ਪੋਲੀਟੀਕਲ ਵਰਕਰ ਨੇ, ਹੈਲਥ ਵਰਕਰ ਨੇ, ਡਾਕਟਰ ਨੇ, ਜਿਹੜਾ ਕੋਈ ਮਰਜ਼ੀ। ਹੁਣ ਜਿਹੜਾ ਅਸੀਂ ਇੱਕੋ ਹੀ ਕੰਮ ਰੱਖਿਆ ਵੀ ਡੰਡਾ ਚੁੱਕ ਲੈਣਾ ਅਤੇ ਹਰ ਇੱਕ ਨੂੰ ਮਾਰਨਾ ਜਿਹੜਾ ਸਾਡੇ ਸਾਹਮਣੇ ਆ ਗਿਆ। ਇਹੀ ਪੰਜਾਬ ਪੁਲਿਸ ਉੱਥੇ ਕਰਨ ਰਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਰਾਣਾ ਤਨਵੀਰ ਸਾਹਿਬ ਨਾਲ ਰਿਲੇਟਡ ਹੈ। ਉਹਨਾਂ ਨੇ ਨਵਾਂ ਖੜਾਕ ਕੀਤਾ। ਉਹਨਾਂ ਦੱਸਿਆ ਵੀ ਚੀਨ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਗਧਿਆਂ ਦੀ ਸਨਅਤ ਹੈ, ਹਾਂਜੀ ਖੋਤਿਆਂ ਦੀ, ਗਧਿਆਂ ਦਾ ਮਤਲਬ ਖੋਤਿਆਂ ਦੀ ਜਿਹੜੀ ਸਨਅਤ ਹੈ ਉਹਦੇ 'ਚ ਦਿਲਚਸਪੀ ਲਈ। ਬੱਲੇ ਬੱਲੇ ਬੱਲੇ, ਇਹ ਤਾਂ ਰਾਣਾ ਸਾਹਿਬ ਬੜਾ ਕੰਮ ਕੀਤਾ ਜਨਾਬ ਨੇ। ਇਹ ਲਓ ਜੀ, ਫਿਰ ਨੂਨ ਲੀਗ ਦੀ ਤਾਂ ਮੇਰਾ ਖਿਆਲ ਹੈ ਮੈਨੂੰ ਲੱਗਦਾ ਵੀ ਨਿਕਲ ਆਈ ਹੈ, ਇਹ ਦੁਬਈ ਲੱਗ ਗਈ ਤੁਹਾਡੀ। ਮੇਰਾ ਮਤਲਬ ਮਾਮਲਾਤ ਜਿਹੜੇ ਨੇ ਹੁਣ ਚੁੱਕੇ ਜਾਣਗੇ। ਬਹਰਹਾਲ ਖਬਰ ਇਹ ਹੈ ਕਿ ਚੀਨੀ ਵਫਦ ਨੇ ਪਾਕਿਸਤਾਨ 'ਚ ਗਧਿਆਂ ਦੇ ਫਾਰਮ ਕਾਇਮ ਕਰਨ ਦੀ ਗੱਲ ਕੀਤੀ। ਉਹਨਾਂ ਕਿਹਾ ਖੋਤੇ ਪਾਲੋ ਅਤੇ ਉਹਨਾਂ ਨੂੰ ਵੱਡਿਆਂ ਕਰੋ ਅਤੇ ਉਹ ਸਾਨੂੰ ਦਿਓ, ਕਿਉਂਕਿ ਖੱਲ ਵੀ ਇਸਤੇਮਾਲ ਕਰਦੇ ਨੇ, ਉਹਨਾਂ ਦਾ ਗੋਸ਼ਤ ਵੀ ਇਸਤੇਮਾਲ ਕਰਦੇ ਨੇ, ਹਰ ਸ਼ੈ ਇਸਤੇਮਾਲ ਕਰ ਜਾਂਦੇ ਨੇ। ਅਤੇ ਵਜ਼ੀਰ ਰਾਣਾ ਤਨਵੀਰ ਹੁਸੈਨ ਸਾਹਿਬ ਨੇ ਆਖਿਆ ਵੀ ਇਹ ਬੜਾ ਜ਼ਬਰਦਸਤ ਮੌਕਾ ਹੈ। ਹਾਂਜੀ, ਉਹਨਾਂ ਕਿਹਾ ਸਾਡੇ ਖੋਤਿਆਂ ਦੀਆਂ ਕਿਸਮਤਾਂ ਜਾਗ ਜਾਣਗੀਆਂ ਅਤੇ ਨਾਲ ਖੋਤੇ ਰੱਖਣ ਵਾਲਿਆਂ ਦੀਆਂ ਵੀ। ਅਤੇ ਇਹ ਉਹਨਾਂ ਨੇ ਕਿਹਾ ਕਿ ਜੀ ਬਰਾਮਦਾਤ ਵਧਣਗੀਆਂ ਅਤੇ ਰੋਜ਼ਗਾਰ ਦੇ ਮੌਕੇ ਮਿਲਣਗੇ। ਲਓ ਜੀ, ਚੁੱਕ ਕੇ ਰੱਖੋ ਕੰਮ ਨੂੰ। ਤੁਹਾਡਾ ਅਤੇ ਮੇਰਾ ਮਤਲਬ ਤੁਹਾਡੇ ਕੋਲ ਤਾਂ ਇਹਦੀ ਸਪਲਾਈ ਵੀ ਬੜੀ ਹੈ, ਰੌਲਾ ਹੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਰੱਖਣੀ ਹੈ ਕਿ ਜਿਹੜੀ ਸਾਫ ਸੁਥਰਾ ਪੰਜਾਬ, ਹਾਂਜੀ ਗੜੀ ਸ਼ਾਹੂ ਲਾਹੌਰ ਦੇ ਵਿੱਚ ਸਾਫ ਸੁਥਰਾ ਪੰਜਾਬ ਦੇ ਨਾਂ 'ਤੇ ਕੋਈ ਸੋਲੰਗ ਲੱਗ ਰਹੀ ਹੈ। ਅਤੇ ਉੱਥੇ ਜਿਹੜੀ ਉਹ ਬਿਲਕੁਲ ਗੰਦੀ ਇੱਟ ਹੁੰਦੀ ਹੈ ਨਾ, ਜਿਹਨੂੰ ਦਰਜਾ ਸੋਮ ਕਹਿੰਦੇ ਨੇ, ਉਹ ਇੱਟ ਲਾ ਰਹੇ ਨੇ ਅਤੇ ਪੈਸੇ ਲੈ ਰਹੇ ਨੇ ਦਰਜਾ ਅਵਲ ਦੇ। ਮਤਲਬ ਬਾਜੀ ਦੇ ਤਾਂ ਹਰ ਕੰਮ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ, ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰੋਪਰਟੀ ਨਹੀਂ, ਅਤੇ ਬਾਜੀ ਨੇ ਗਾਂ ਜਿਹੜੇ ਠੇਕੇਦਾਰ ਰੱਖੇ ਨੇ ਉਹਨਾਂ ਨੇ ਵੀ ਕਿਹਾ ਵੀ ਸਾਡੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰੋਪਰਟੀ ਨਹੀਂ। ਉਹਨਾਂ ਨੇ ਵੀ ਕੰਮ ਜਿਹੜਾ ਖਿੱਚ ਕੇ ਰੱਖਿਆ ਹੋਇਆ, ਅਤੇ ਉਹਨਾਂ ਨੇ ਜਿਹੜੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇੱਟ
ਅਵਲ ਇੱਟ ਦਾ ਰੇਟ ਲੈ ਰਹੇ ਨੇ ਤੇ ਸੋਮ ਇੱਟ ਜਿਹੜੀ ਹੈ ਉਹ ਲਾ ਰਹੇ ਨੇ ਤੇ ਉੱਥੇ ਪਰੇਸ਼ਾਨੀ ਦੇ ਵਿੱਚ ਜਿਹੜੇ ਮਾਮਲਾਤ ਬਣੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਆਖਰੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਇਸ ਵੇਲੇ ਚੌਧਰੀ ਸਾਹਿਬ ਸੋਸ਼ਲ ਮੀਡੀਆ ਤੋਂ ਬਹੁਤ ਤਪੇ ਨੇ। ਵੈਸੇ ਤਾਂ ਉਹ ਤਪੇ ਹੀ ਨੇ ਜਦੋਂ ਦੇ ਵੀ ਨੇ, ਲੇਕਿਨ ਇਹ ਜਿਹੜੀ ਤਕਰੀਰ ਦੇ ਉੱਤੇ ਇੰਨੀ ਜ਼ਿਆਦਾ ਤੁਸੀਂ ਤਨਕੀਦ ਕਰ ਦਿੱਤੀ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦਾ ਹੁਣ ਉਹਨਾਂ ਇੱਕ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਕੋਈ ਬੜੇ ਆਲਾ ਅਫਸਰਾਨ ਬੈਠੇ ਨੇ, ਉਹਨਾਂ ਵੱਲੋਂ ਵੀ ਤੇ ਕੁਝ ਸਿਆਸਤਦਾਨ ਵੀ ਬੈਠੇ ਨੇ ਤੇ ਉਹਨਾਂ ਕਿਹਾ ਜੀ ਦੱਸੋ ਕਿੰਨੇ ਪੈਸੇ ਲੈਣੇ ਨੇ, ਦਿਓ ਅਸੀਂ ਦਿੰਨੇ ਆ। ਫਾਇਰਵਾਲ ਨੇ ਕੰਮ ਨਹੀਂ ਕੀਤਾ, ਕੋਈ ਨਵੀਂ ਸ਼ੈ ਸਾਨੂੰ ਲਿਆ ਕੇ ਦਿਓ, ਇਹਨਾਂ ਦਾ ਮੱਕੂ ਠੱਪੋ ਕਿਸੇ ਵੀ ਤਰੀਕੇ ਨਾਲ। ਹਾਂਜੀ, ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਵਾਲਿਆਂ ਦਾ ਮੱਕੂ ਕਿਸੇ ਵੀ ਤਰੀਕੇ ਨਾਲ ਠੱਪੋ। ਮੈਨੂੰ ਸੋਸ਼ਲ ਮੀਡੀਆ ਜਿਹੜਾ ਕੰਟਰੋਲ ਚਾਹੀਦਾ ਹੈ, ਜਿੰਨੀ ਮੇਰੀ ਤਕਰੀਰ ਤੇ ਤਨਕੀਦ ਕਰ ਛੱਡੀ। ਲੇਕਿਨ ਮੈਂ ਤੁਹਾਨੂੰ ਦਾ ਜਵਾਬ ਵੀ ਦੱਸ ਦੇਣਾ, ਇਹਦਾ ਮੱਕੂ ਨਹੀਂ ਜੇ ਠੱਪਿਆ ਜਾਣਾ। ਜਿੰਨਾ ਮਰਜ਼ੀ ਇਹਨੂੰ ਡੰਡਾ ਫੇਰ ਕੇ ਵੇਖ ਲਓ, ਇਹ ਜਿੰਨਾ ਫੇਰੋਗੇ ਸਪਰਿੰਗ ਤਰ੍ਹਾਂ ਇਹਨੇ ਹੋਰ ਉੱਤੇ ਆਉਣਾ। ਤੇ ਇਹਦਾ ਤੇ ਇੱਕੋ ਹੀ ਤਰੀਕਾ ਹੈ ਵੀ ਲੋਕਾਂ ਦੇ ਨਾਲ ਗੱਲਬਾਤ ਕਰੋ, ਲੋਕਾਂ ਨੂੰ ਇਤਮਾਦ 'ਚ ਲਵੋ, ਆਇਨ 'ਤੇ ਵਾਪਸ ਜਾਓ, ਲੋਕਾਂ ਦਾ ਵੋਟ ਜਿਹੜਾ ਲੁੱਟਿਆ ਉਹ ਵਾਪਸ ਕਰੋ ਤੇ ਪਾਕਿਸਤਾਨ ਨੂੰ ਬਿਹਤਰੀ ਦੇ ਰਸਤੇ 'ਚ ਪਾਈਏ, ਇਮਰਾਨ ਖਾਨ ਨੂੰ ਜੇਲ੍ਹ ਤੋਂ ਕੱਢੀਏ ਔਰ ਇਹ ਚੋਰ ਜਿਹੜੇ ਨੇ ਜਿਨ੍ਹਾਂ ਨੂੰ ਹਕੂਮਤ ਦਿੱਤੀ ਇਹਨਾਂ ਨੂੰ ਹਟਾਈਏ। ਇਹ ਇੱਕ ਤਰੀਕਾ, ਹੋਰ ਕੋਈ ਤਰੀਕਾ ਨਹੀਂ। ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਦਿਓ, ਜਿਹਦੇ 'ਚ ਤੁਹਾਡੀ ਜਿਹਨੂੰ ਆਵਾਮ ਚੁਣੇ ਉਹਨੂੰ ਉਹਦਾ ਇਕਤਦਾਰ ਦੇ ਦਿਓ ਤੇ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖ।